ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਐਂਡ ਵਾਲੇ ਸੈਗਮੈਂਟ ਵਿੱਚ ਆਪਾਂ ਆਪਣੇ ਵਿਊਅਰਸ ਮੈਸੇਜ ਲੈਂਦੇ ਆ, ਕੀ ਕਹਿੰਦੇ ਨੇ ਸਾਡੇ ਵਿਊਅਰਸ? ਵੀਰ ਜਸਵਿੰਦਰ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਯੂ ਆਰ ਡੂਇੰਗ ਗ੍ਰੇਟ, I see lot of people appreciate your all subjects. Yes, Modi is making bridges in air, Dr. Saab, monkey, cow, but they don't know about their end that is going to be. So बहुत बहुत शुक्रिया भी जसविंदर सिंह जी। साड़ी कोशिश हुंदी है कि जेड़ा भी चलंत मसला भी है और उस दे नाल जुड़िया होया फिलसॉफिकल इशू भी है, उसनूं भी असीं विचार चर्चा के लिए लियाण की कोशिश करते हैं जी। कोई जरूरी नहीं जो कुछ असी कहते हैं वो हर एक नूं पसंद होए, पर असी इस गल नूं भी एप्रीशिएट करते हैं कि जेड़े साडे नाल एग्री नहीं करते, जे वो आर्गूमेंट दे नाल, दलील दे नाल, विचार दे नाल अपना व्यू पेश कर, बजाय कि साडा एक हुण असी देखते हैं क्योंकि सैकड़ियां कामेंट हुंदे ने हर सैगमेंट दे उत्ते ही आलमोस्ट, क्योंकि हुण तां लाइव चल रहा, उस तो बाद बहुत सारे जिहड़े ने देखते हैं उसनूं, और उहदा एक खासा हिस्सा 15% हुण जिहड़ा सीधियां गालां हुंदियां ने। और ये गल अपने आप हालां मैनूं इसकी तसल्ली हुंदी है कि जिस दुश्मन नूं तकलीफ है उहदे कोल आर्गूमेंट नहीं है, उहदे पल्ले सच्चाई नहीं है, और उहदे पल्ले यही है। और मैं एक सियाणे बंदे की गल हमेशा ही पल्ले बन्नी है कि असी कौड़े शब्द उदों ही इस्तेमाल करते हैं जदों असी ये मन लेंदे हैं कि असी मिठे शब्दां दे नाल अपना केस नहीं जित सकते, जां असी केस हार रहे हुंदे हैं। जिसदा केस सच दे उत्ते जिहड़ा वो खड़ा है उसनूं कदे गाल कड्ढण दी जां कौड़ा शब्द इस्तेमाल करन दी लोड़ नहीं हुंदी, क्योंकि ਉਹਦੇ 'ਚ फ्रस्ट्रेशन नहीं होंगी है। इन्हां दी फ्रस्ट्रेशन भी शो करदे। वीर दलजीत सिंह लिखते हैं, वाहिगुरू जी का खालसा वाहिगुरू जी की फतेह। डॉक्टर साहब, बीबा नीलम कौर, TV 84, डॉक्टर साहब, सारी टीम और देखण सुणन वालियां नूं जी, आप सब जी नूं वाहिगुरू जी चढ़दी कला च रखण जी। ये चंगा लखा देखण सुणन वाले। पुराने वेड़े 'च हुण तां चिट्ठी का कल्चर ही खत्म हो गया, टैलीग्राम तो इंडिया 'चों टैलीग्राफ डिपार्टमेंट खत्म हो गया जी, तो चिट्ठियां भी कौन लिखदा है हुण तां फोन ਜਾਂ WhatsApp ਦੇ ਉੱਤੇ ਗੱਲਾਂ ਹੁੰਦੀਆਂ ਨੇ। ਪਰ ਇਹ ਜਦੋਂ ਕੋਈ ਲਿਖਣ ਵਾਲੇ ਵੀ ਥੋੜਿਆਂ ਨੂੰ ਲਿਖਣਾ ਆਉਂਦਾ ਸੀ, ਪੜ੍ਹਦਾ ਵੀ ਕੋਈ ਸੀ, ਤੇ ਜਦੋਂ ਕੋਈ ਚਿੱਠੀ ਪੜ੍ਹ ਰਿਹਾ ਹੁੰਦਾ ਸੀ ਤੇ ਸਾਰਾ ਮਹੱਲਾ ਵੀ ਸੁਣ ਰਿਹਾ ਹੁੰਦਾ ਸੀ, ਤਾਂ ਉਹਦੇ 'ਚ ਇੱਕ ਲਾਈਨ ਜ਼ਰੂਰ ਹੁੰਦੀ ਸੀ ਕਿ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਨੂੰ ਚੰਗਾ ਲੱਗਾ ਉਹਨਾਂ ਦਾ ਕਿ ਭਾਈ ਸਾਰੇ ਹੀ ਦੇਖਣ ਸੁਣਨ ਵਾਲੇ ਜਿਹੜੇ ਨੇ। ਵੀਰ ਸਤਪਾਲ ਸਿੰਘ ਪੁਰੇਵਾਲ, ਡਾਕਟਰ ਸਾਹਿਬ ਜੀ ਅਤੇ ਬੀਬਾ ਨੀਲਮ ਕੌਰ ਜੀ, ਗੁਰਫਤਿਹ ਪ੍ਰਵਾਨ ਕਰੋ ਜੀ। ਤੁਹਾਨੂੰ ਵੀ ਪੁਰੇਵਾਲ ਸਾਹਿਬ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਜੀਤ ਸਿੰਘ ਸਰਬ ਇਹਨਾਂ ਨੇ ਅੱਗੇ ਵੀ ਲਿਖਿਆ ਸੀ, ਔਰ ਟੈਕਨੀਕਲ ਟੀਮ ਸਾਡੇ ਪ੍ਰੋਗਰਾਮ ਨੂੰ ਜੇ ਸੁਣ ਰਹੇ ਨੇ ਤਾਂ ਇਹਦਾ ਨੋਟਿਸ ਜ਼ਰੂਰ ਲੈਣ ਕਿ ਡਾਕਟਰ ਸਾਹਿਬ ਜੀ ਇੱਕ ਸੁਜੈਸ਼ਨ ਸੀ ਕਿ ਜੇ ਤੁਸੀਂ ਸੱਚੋ ਸੱਚ ਦਾ ਇਹ ਨਾਂ ਨੂੰ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲਿਖੋ ਤਾਂ ਬਹੁਤ ਵਧੀਆ ਹੋਵੇਗਾ, ਅਤੇ ਜੇ ਸਕਰੀਨ ਦੇ ਕਾਰਨਰ ਤੇ ਡਿਸਪਲੇ ਹੁੰਦਾ SOS ਨੂੰ ਵੀ ਜੇ ਇੱਕ ਵਾਰ ਇੰਗਲਿਸ਼ ਤੇ ਇੱਕ ਵਾਰ ਪੰਜਾਬੀ ਵਿੱਚ ਹੋਵੇ ਤਾਂ ਵਧੀਆ ਹੋਵੇਗਾ। ਭੁੱਲ ਚੁੱਕ ਮਾਫ ਕਰਨਾ ਜੀ। ਮੈਂ ਵੀ ਇਹੀ ਕਹਿਣ ਲੱਗੀ ਸੀ। SOS ਤਾਂ ਸ਼ਾਇਦ ਪੰਜਾਬੀ ਚ ਸੱਚੋ ਸੱਚ ਲਿਖਿਆ ਤਾਂ ਜਾ ਸਕਦਾ ਜੀ, ਬਿਲਕੁਲ ਲਿਖਿਆ ਜਾ ਸਕਦਾ। ਇਹ ਹੁਣ ਸਕਰੀਨ ਦਾ ਸਾਈਜ਼ ਔਰ ਨਹੀਂ ਜਿਸ ਤਰ੍ਹਾਂ ਬਲਿੰਕ ਕਰਦਾ ਨਾ ਇੰਗਲਿਸ਼ ਦੇ ਵਿੱਚ, ਉਹਨਾਂ ਨੇ ਉਹੀ ਕਹਿਣਾ। ਨਹੀਂ, ਮੈਂ ਕਿਹਾ ਵੀ ਇਹ ਹੁਣ ਜਿਵੇਂ ਉਹਨਾਂ ਨੇ ਸੈੱਟ ਬਣਾਇਆ ਹੋਇਆ ਇਹ ਦੱਸ ਸਕਦੇ ਨੇ ਕਿ ਵੀ ਇਹਦੇ ਚ ਕਿਵੇਂ ਫਿੱਟ ਕਰ ਸਕਦੇ ਨੇ ਜੀ। ਫਿਰ ਉਹਨਾਂ ਨੇ ਸਰਦਾਰ ਖਾਨ ਲਿਖਦੇ ਨੇ, ਗੁੱਡ ਮਾਰਨਿੰਗ ਫਰੋਮ ਪਾਕਿਸਤਾਨ। ਗੁੱਡ ਮਾਰਨਿੰਗ ਜੀ। ਜੁਝਾਰ ਵਿਰਕ, ਜੀਤਾ ਸੰਦਰ, ਅੰਮ੍ਰਿਤਪਾਲ ਸਿੰਘ ਖਾਲਸਾ, ਇਹਨਾਂ ਸਾਰਿਆਂ ਨੇ ਫਤਿਹ ਵੀ ਬੁਲਾਈ ਹੈ ਔਰ ਜਿਹੜਾ ਉਹ ਤਾਰੀਫ ਵੀ ਕੀਤੀ ਹੈ। ਵੀਰ ਹਰਮੇਲ ਸਿੰਘ ਲਿਖਦੇ ਨੇ, ਦਾ ਬਲੈਕ ਪ੍ਰਿੰਸ ਮੂਵੀ ਦੇਖਣ ਤੋਂ ਪਹਿਲਾਂ ਬਰਨਾਲੇ ਸਿਨੇਮੇ 'ਚ ਕੋਈ ਵੀ ਜਨਗਣ ਮਨ ਲਈ ਖੜਾ ਨਹੀਂ ਹੋਇਆ। ਅਸਰ ਹੋ ਰਿਹਾ, ਲੋਕ ਜਾਗ ਰਹੇ ਨੇ। ਛੇਤੀ ਕੌਮ ਨੂੰ ਪਤਾ ਲੱਗ ਜਾਣਾ ਹੈ ਕਿ ਪੰਜਾਬ ਦੇਸ਼ ਤੇ ਭਾਰਤ ਦਾ ਕਬਜ਼ਾ ਹੈ। ਗੁਲਾਮੀ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ, ਤਾਂ ਆਪਣੇ ਘਰ ਖਾਲਿਸਤਾਨ ਲਈ ਲੜ ਸਕਦੇ ਹਾਂ। ਫਿਰ ਇਹ ਵੀ ਉਹਨਾਂ ਨੇ ਦੁਬਾਰਾ ਜਿਹੜਾ ਉਸ ਨੂੰ ਰਿਪੀਟ ਕੀਤਾ ਜੀ। ਸੋ ਮੈਂ ਚੰਗੀ ਗੱਲ ਹੈ ਕਿ ਵੀ ਹੁਣ ਉੱਥੇ ਤਾਂ ਉਹ ਸੁਪਰੀਮ ਕੋਰਟ ਤੋਂ ਆਰਡਰ ਕਰਾਇਆ ਹੋਇਆ ਉਹਨਾਂ ਨੇ ਕਿ ਸਾਰੇ ਜਿਹੜੇ ਨੇ ਜਨਗਣ ਮਨ ਲਈ ਖਲੋਣ, ਤੇ ਬਰਨਾਲੇ 'ਚ ਇਵੇਂ ਉਹਨਾਂ ਨੇ ਡਿਫਾਇੰਸ ਦਿੱਤੀ ਹੈ। ਸੋ ਜ਼ਾਹਰ ਹੈ ਕਿ ਵੀ ਗੱਲ ਤੁਰੀ ਹੋਈ ਹੈ ਜੀ। ਵੀਰ ਅਮਨਦੀਪ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਜੀ ਹਿੰਦੂਤਵੀ RSS ਨੂੰ ਇੱਕ ਸਲਾਹ ਇਹ ਵੀ ਦੇਵੋ ਕਿ ਹੁਣ ਆਪਣੀਆਂ ਬੁਲਟ ਪ੍ਰੂਫ ਕਾਰਾਂ ਤੇ
ਗੋਆ ਲਿਪ ਕੇ ਉਹੀ ਮੈਂ ਕਹਿ ਬੁਲਟ ਰਹੀ ਪ੍ਰੂਫ ਬਣਾਉਣ ਜੀ। ਵਧੀਆ ਸੁਝਾਅ ਹੈ। ਔਰ ਲਾਸਟ ਮੈਸੇਜ ਜ਼ੁਲ ਗਰਨੇਨ ਨਕਵੀ ਸਾਹਿਬ ਦਾ, ਸਲਾਮ ਡਾਕਟਰ ਸਾਹਿਬ, we Pakistanis support your pure movement to get your goal. I have something to ask regarding your statement that Khalistan will be a buffer state between India and Pak. As you know that after 70 years of independence, India still doesn't recognize Pakistan by heart. If you manage to get independence, inshallah, from India, will they accept you by heart, or the situation will be same as we see between Indo-Pak? Will it not be the changing rivals only? Then how it will lead this region towards peace as a buffer state? Thank you and best wishes. ਬੜਾ ਠੀਕ ਕੰਸਰਨ ਉਹਨਾਂ ਨੇ ਨਕਵੀ ਸਾਹਿਬ ਨੇ ਦਿੱਤਾ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 70 ਸਾਲ ਬੀਤਣ ਬਾਅਦ ਵੀ ਪਾਕਿਸਤਾਨ ਜਿਹੜਾ ਹੈ ਇਹਨਾਂ ਦੇ ਹਲਕ ਚੋਂ ਥੱਲੇ ਨਹੀਂ ਉਤਰਿਆ। ਔਰ ਇਹ ਜਦੋਂ ਅਖੰਡ ਭਾਰਤ ਦਾ ਮੰਤਰ ਜਪਦੇ ਨੇ ਤਾਂ ਇਹਨਾਂ ਦਾ ਜ਼ਾਹਰ ਹੁੰਦਾ ਹੈ ਇਕੱਲਾ ਪਾਕਿਸਤਾਨ ਹੀ ਨਹੀਂ, ਇਹ ਤਾਂ ਅਫਗਾਨਿਸਤਾਨ, ਸ੍ਰੀਲੰਕਾ, ਨੇਪਾਲ, ਇਹ ਸਾਰੇ ਨੂੰ ਜਿਹੜਾ ਹੈ ਉਸ ਦਾ ਹਿੱਸਾ ਬਣਾਉਣਾ ਚਾਹੁੰਦੇ ਨੇ ਜੀ। ਜਿਹੜਾ ਬਫਰ ਸਟੇਟ ਦਾ ਕਾਨਸੈਪਟ ਹੈ, ਜ਼ਾਹਰ ਹੈ ਕਿ ਜਦੋਂ ਅਸੀਂ ਇਸ ਪਾਰਟ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਤੌਰ ਤੇ ਸ਼ਾਇਦ ਹੀ ਕਦੇ ਇੰਡੀਆ ਦੇ ਵਿੱਚ ਕੋਈ ਐਸਾ ਵਿਜ਼ਨਰੀ ਔਰ ਫਰਮ ਲੀਡਰ ਆਏ, ਕਿਉਂਕਿ ਜਿਸ ਕਿਸਮ ਦਾ ਹਿੰਦੂ ਤਵੀਆਂ ਦਾ ਵਰਤਾਰਾ ਹੈ ਇਹ ਤਾਂ ਦੇਸ਼ ਨੂੰ ਤੋੜ ਕੇ ਹੀ ਹਟਣਗੇ ਆਪਣੇ ਇਸ ਕਿਸਮ ਦੀ ਮੋਬੋਕ੍ਰੇਸੀ ਨਾਲ ਜੀ। ਤੇ ਜੇ ਕਦੇ ਇੰਟਰਨੈਸ਼ਨਲੀ ਇਹ ਦਿਲਚਸਪੀ ਹੋਈ ਕਿ ਭਾਈ ਉਸ ਖਿੱਤੇ ਜਿੱਥੇ 1/5 ਆਫ ਹਿਊਮਨ ਕਾਈਂਡ ਰਹਿੰਦੀ ਹੈ, ਇੰਡੀਆ ਪਾਕਿਸਤਾਨ ਦੋਨੋਂ ਨਿਊਕਲੀਅਰ ਪਾਵਰਸ ਨੇ, 1000 ਸਾਲ ਦੀ ਹੌਸਟਿਲਿਟੀ, ਇਹਨਾਂ ਦੀ ਸਾਈਕੋ ਹਿਸਟਰੀ ਔਰ ਇਹਨਾਂ ਦੀ ਜਿਹੜੀ ਹੈ ਮੈਜੋਰਟੀ ਹਿੰਦੂਆਂ ਦੀ ਜ਼ਹਿਨੀਅਤ ਹੈ ਪਾਕਿਸਤਾਨ ਨੂੰ ਐਕਸੈਪਟ ਨਾ ਕਰਨ ਦੀ, ਤੇ ਜੇ ਕੋਈ ਪਰਮਾਨੈਂਟ ਸੋਲੂਸ਼ਨ ਉਸ ਖਿੱਤੇ ਦੇ ਵਿੱਚ ਜਿਹੜਾ ਹੈ ਉਹ ਪੀਸ ਔਰ ਪ੍ਰੋਸਪੈਰਿਟੀ ਦਾ ਹੋ ਸਕਦਾ ਹੈ ਤਾਂ ਇਹੀ ਹੋਏਗਾ ਕਿ ਖਾਲਿਸਤਾਨ ਐਜ਼ ਏ ਬਫਰ ਸਟੇਟ, ਜਿਹੜੀ ਕਿ ਵਾਗਾ ਤੋਂ ਹੁਸੈਨੀਵਾਲਾ ਤੋਂ ਲੈ ਕੇ ਫਿਰ ਡੈਜ਼ਰਟ ਹੈ 20-25 ਮੀਲ ਦੀ ਪੱਟੀ ਗੁਜਰਾਤ ਤੱਕ, ਸਮੁੰਦਰ ਤੱਕ, ਜਿੱਥੇ ਕਿ ਦੋਨੋਂ ਪਾਵਰਸ ਫਿਰ ਇੱਕ ਦੂਜੇ ਤੋਂ ਸੈਪਰੇਟ ਹੋ ਜਾਂਦੀਆਂ ਨੇ। ਔਰ ਇਹ ਖਾਲਿਸਤਾਨ ਜਿਹੜਾ ਹੈ ਐਜ਼ ਏ ਬਫਰ ਇਸ ਚੀਜ਼ ਦੀ ਗਾਰੰਟੀ ਹੋਏਗਾ, ਕਿਉਂਕਿ ਨਾ ਸਾਡੀ ਹੌਸਟਿਲਿਟੀ ਪਾਕਿਸਤਾਨ ਨਾਲ ਹੈ ਜੀ, ਔਰ ਭਾਰਤ ਦੇ ਨਾਲ ਜੇ ਉਹ ਸਾਡੇ ਨਾਲ ਦੋਸਤਾਨਾ ਸਬੰਧ ਚਾਹਣਗੇ ਤਾਂ ਜ਼ਾਹਰ ਹੈ ਕਿ ਵੀ ਉਹਨਾਂ ਨੂੰ ਉਹ ਆਪਣੇ ਗੰਗਾ ਜਮਨਾ ਦੇ ਉਸ ਦਾਇਨੇ ਦੇ ਵਿੱਚ ਜਾਂ ਗੰਗਾ ਜਮਨਾ ਦੀ ਤਹਿਜ਼ੀਬ ਨੂੰ ਜਿੰਨਾ ਮਰਜ਼ੀ ਪ੍ਰੋਗਰੈਸ ਕਰਾ ਲੈਣ, ਕਿਉਂਕਿ ਉਹਨਾਂ ਨੂੰ ਵੀ ਇਹ ਸਿਕਿਉਰਿਟੀ ਹੋਏਗੀ। ਔਰ ਕਿਉਂਕਿ ਸਾਡੇ ਲਈ, ਖਾਲਿਸਤਾਨ ਲਈ ਪਾਕਿਸਤਾਨ ਦੇ ਰਾਹੀਂ ਸੈਂਟਰਲ ਏਸ਼ੀਆ ਤੱਕ ਦੀ ਮਾਰਕੀਟ ਹੋਏਗੀ ਔਰ ਗੁਰਧਾਮ ਨੇ ਸਾਡੇ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ। ਸੋ ਜ਼ਾਹਰ ਹੈ ਵੀ ਇਹਦੇ 'ਚ ਕੋਈ ਤੁਸੀਂ ਫੋਰਸ ਤਾਂ ਨਹੀਂ ਕਰ ਸਕੋਗੇ, ਲੇਕਿਨ ਜੇ ਇੰਟਰਨੈਸ਼ਨਲ ਕਦੇ ਵਿਲ ਇਸ ਲੈਵਲ ਦੀ ਹੋਈ ਔਰ ਇਧਰ ਦੋਨੋਂ ਪਾਸੇ ਇੰਡੀਆ ਪਾਕਿਸਤਾਨ 'ਚ ਵਿਜ਼ਨਰੀ ਲੀਡਰਸ਼ਿਪ ਆਈ ਤਾਂ ਫਿਰ ਅਲਟੀਮੇਟ ਸੋਲੂਸ਼ਨ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਪੀਸ ਦਾ ਵੀ ਔਰ ਸਿੱਖ ਕੌਮ ਦਾ ਜਿਹੜਾ ਹਿਸਟੋਰੀਕਲ ਔਰ ਰੂਹਾਨੀ ਰੋਲ ਤੀਸਰੀ ਧਿਰ ਦੇ ਤੌਰ ਤੇ ਰੱਬ ਨੇ ਰੱਖਿਆ ਹੋਇਆ ਉਹ ਐਜ਼ ਏ ਬਫਰ ਹੀ ਇਸ ਦਾ ਜਿਹੜਾ ਉਹ ਸੋਲੂਸ਼ਨ ਹੋਏਗਾ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਤੋਂ ਪਹਿਲਾਂ ਓਕੇ ਸੌਰੀ ਡਾਕਟਰ ਸਾਹਿਬ, ਅੱਜ ਦਾ ਇਸ਼ੂ ਮੈਂ ਕਿਹਾ ਸ਼ਾਇਦ ਟਾਈਮ ਹੋ ਗਿਆ ਇਸ ਕਰਕੇ। ਜੀ ਅਜੇ ਤੁਸੀਂ ਹੁਣ ਤੁਹਾਨੂੰ ਵਕਤ ਅਸੀਂ ਛੱਡਣਾ ਸ਼ੁਰੂ ਕੀਤਾ ਸੀ, ਬਾਕੀ ਵੀ ਖਾਣਾ ਸ਼ੁਰੂ ਕਰਤਾ। ਨਹੀਂ ਡਾਕਟਰ ਸਾਹਿਬ ਜੀ, ਦੇਖੋ ਜਿਹੜੀ ਵੱਧ ਦਿਆਨਤੀ ਹੈ ਸੈਂਟਰ ਗਵਰਨਮੈਂਟ ਦੀ, ਉਹ ਜ਼ਾਹਰ ਹੈ ਕਿ ਵੀ ਮਨਮੋਹਨ ਸਿੰਘ ਦੇ ਪੀਰੀਅਡ ਤੋਂ ਕੀ ਜੇ ਨਹਿਰੂ ਦੇ ਜ਼ਮਾਨੇ ਤੋਂ ਹੀ ਲਈਏ ਤੇ ਉਹ ਚੱਲਦਾ ਰਿਹਾ। ਔਰ ਖਾਸ ਤੌਰ ਤੇ ਇੰਦਰਾ ਗਾਂਧੀ ਨੇ ਜਿਵੇਂ ਪਾਣੀਆਂ ਦੀ ਲੁੱਟ ਮਚਾਈ, ਸਤਲੁਜ ਯਮੁਨਾ ਲਿੰਕ ਨਹਿਰ ਦੇ ਨਾਂ ਥੱਲੇ ਫਰਦਰ ਲੁੱਟ ਦੇ ਲਈ ਰਾਹ ਪੱਧਰਾ ਕੀਤਾ ਹੈ। ਅਦਾਲਤਾਂ, ਸੁਪਰੀਮ ਕੋਰਟ ਦੀ ਵੱਧ ਦਿਆਨਤੀ, ਔਰ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਗਿਆ ਹੋਇਆ, ਉਹਨਾਂ ਨੇ ਸੈਂਟਰ ਨੂੰ ਕਿਹਾ ਕਿ ਜੀ ਤੁਸੀਂ ਦੇਖ ਲਓ ਦੋਨਾਂ ਸਟੇਟਾਂ 'ਚ ਵਿਚੋਲਗੀ ਕਰਕੇ, ਔਰ ਇਹ ਵਿਚੋਲਗੀ ਦਾ ਨਤੀਜਾ ਕੀ ਹੋਏਗਾ ਉਹ ਕਈ ਵਾਰ ਇੱਥੇ ਜਿਹੜਾ ਅਮਰੀਕਾ 'ਚ ਅੰਗਰੇਜ਼ੀ ਐਕਸਪ੍ਰੈਸ਼ਨ ਹੈ ਫਰੂਡੀਅਨ ਸਲਿਪ, ਕਿ ਜੋ ਤੁਹਾਡੇ ਅੰਦਰ ਹੁੰਦਾ ਉਹ ਬਾਹਰ ਨਿਕਲ ਆਉਂਦਾ ਜੀ। ਔਰ ਕਈ ਵਾਰ ਅਸੀਂ ਜਦੋਂ ਇਹਨੂੰ ਰੂਹਾਨੀ ਦੁਨੀਆ ਦੇ ਵਿੱਚ ਦੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਕਿ ਕਈ ਵਾਰ ਜਿਹੜਾ ਤੁਹਾਡੇ ਜੀ 'ਚ ਹੁੰਦਾ, ਤੁਹਾਡੇ ਅੰਦਰ ਹੁੰਦੀ ਹੈ ਗੱਲ, ਉਹ ਨਿਕਲ ਆਉਂਦੀ ਹੈ। ਕਈ ਵਾਰ ਤੁਸੀਂ ਮੂੰਹ 'ਚੋਂ ਹਵਾ ਬਣਾ ਕੇ ਕਰਦੇ ਹੋ, ਜਿਵੇਂ ਸਾਡੇ ਬਹੁਤੇ ਲੋਕ ਝੂਠੀਆਂ ਸਿਫਤਾਂ ਕਰਨ 'ਚ ਯਕੀਨ ਰੱਖਦੇ ਨੇ, ਪਰ ਅਲਟੀਮੇਟਲੀ ਗੱਲ ਬਾਹਰ ਆ ਜਾਂਦੀ ਹੈ। ਹੁਣ ਅਮਿਤ ਸ਼ਾਹ
ਜਿਹੜਾ ਬੀਜੇਪੀ ਦਾ ਪ੍ਰੈਜ਼ੀਡੈਂਟ ਵੀ ਹੈ ਔਰ ਹੁਣ ਇਹਨੂੰ ਰਾਜ ਸਭਾ 'ਚ ਲਿਆਂਦਾ ਜਾ ਰਿਹਾ ਹੈ, ਸੰਭਵ ਹੈ ਇਹਨੂੰ ਡਿਫੈਂਸ ਮਿਨਿਸਟਰੀ ਦੇਣ। ਉਹ ਅੱਜ ਕੱਲ੍ਹ ਹਰਿਆਣੇ ਦੇ ਦੌਰੇ ਤੇ ਆਇਆ ਹੋਇਆ। ਹਰਿਆਣੇ 'ਚ ਜਿਹੜਾ ਉਹ ਬੀਜੇਪੀ ਦੇ ਵਿੱਚ ਜਿਹੜਾ ਆਪਸੀ ਕੋਈ ਅੰਦਰੂਨੀ ਟਕਰਾਇਆ ਉਹਨੂੰ ਵੀ ਪੀਸ 'ਚ ਲਿਆ ਰਿਹਾ ਜੀ। ਔਰ ਉੱਥੇ ਉਹਨੇ ਕਿਹਾ ਸੈਂਟਰ ਟੂ ਇੰਟਰਵੀਨ ਫਾਰ ਸਤਲੁਜ ਯਮੁਨਾ ਲਿੰਕ ਕੰਪਲੀਸ਼ਨ ਸ਼ਾਹ। ਉਹਨੇ ਕਿਹਾ ਜੀ ਕਿ ਅਸੀਂ ਸੈਂਟਰ ਗਵਰਨਮੈਂਟ SYL ਕੈਨਾਲ ਨੂੰ ਬਣਾਉਣ ਦੇ ਲਈ ਅਸੀਂ ਦਖਲ ਅੰਦਾਜ਼ੀ ਕਰਾਂਗੇ। ਔਰ ਰੋਹਤਕ ਡੇਟ ਲਾਈਨ ਦੀ ਖਬਰ ਹੈ ਬੀਜੇਪੀ ਪ੍ਰੈਜ਼ੀਡੈਂਟ ਅਮਿਤ ਸ਼ਾਹ ਹੈਜ਼ ਸੈਡ MLAs are satisfied with the functioning of the state government and the next elections would be contested under Manohar Lal Khattar's leadership। ਇੱਕ ਤਾਂ ਉਹਨੂੰ ਰਿਵਾਰਡ ਇਹਦੇ ਬਾਵਜੂਦ ਕਿ ਜਾਟ ਰਿਜ਼ਰਵੇਸ਼ਨ ਦੇ ਨਾਂ ਥੱਲੇ ਉਸ ਐਜੀਟੇਸ਼ਨ ਦੇ ਦੌਰਾਨ ਕਿਵੇਂ ਦਰਜਨਾਂ ਬੀਬੀਆਂ ਦੀ ਜਿਹੜੀ ਹੈ ਉਹਨਾਂ ਨੂੰ ਬੇਪਤ ਕੀਤਾ ਗਿਆ, ਕਿਵੇਂ ਅਰਬਾਂ ਰੁਪਏ ਦੀ ਜਾਇਦਾਦ ਲੁੱਟੀ ਸਾੜੀ ਗਈ। ਲੇਕਿਨ ਕਿਉਂਕਿ ਸਭ ਕੁਝ ਹਿੰਦੂਤਵਾ ਦੇ ਨਾਂ ਥੱਲੇ ਔਰ ਮਨੋਹਰ ਲਾਲ ਖੱਟੜ ਜਿਹੜਾ ਕਿ ਨਰਿੰਦਰ ਮੋਦੀ ਦਾ RSS ਦਾ ਪ੍ਰਚਾਰਕ, ਦੋਨੋਂ ਇੱਕੋ ਕਮਰੇ 'ਚ ਰਹਿੰਦੇ ਰਹੇ ਨੇ ਇਕੱਠੇ ਔਰ ਉਸੇ ਹੀ ਜ਼ਹਿਰ ਦੇ ਨਾਲ ਭਰੇ ਹੋਏ, ਉਹਨੇ ਕਿਹਾ ਜੀ ਹੁਣ ਖੱਟੜ ਹੀ ਜਾਰੀ ਰਹੇਗਾ। ਸ਼ਾਹ ਵਾਈਲ ਐਡਰੈਸਿੰਗ ਮੀਡੀਆ ਪਰਸਨਸ ਹੀਅਰ ਟੁਡੇ categorically stated that there would be no change of guard in Haryana. He maintained that party base would be strengthened at the booth level across the state for the coming Lok Sabha and Assembly elections. The BJP leader blamed the Congress for getting the OBC bill amended in the Rajya Sabha. Shah praised the Modi Pranab Bonhomie president. Shah said the center would intervene for the completion of SYL canal again. Asked about the center stance on farm loan waiver, he said it was a state subject. ਹੁਣ ਜਿਹੜਾ ਪਾਣੀਆਂ ਦਾ ਮੁੱਦਾ ਕਨਸਟੀਟਿਊਸ਼ਨ ਨੇ ਸਟੇਟਾਂ ਦਾ ਸਬਜੈਕਟ ਕਿਹਾ, ਉਹਦੇ 'ਚ ਤਾਂ ਉਹ ਕਹਿ ਰਿਹਾ ਵੀ ਅਸੀਂ ਬਣਾਵਾਂਗੇ SYL ਕੈਨਾਲ, ਤੇ ਜਿਹੜੇ ਦਰਜਨਾਂ ਕਿਸਾਨ ਮਰ ਰਹੇ ਨੇ ਹਰ ਹਫਤੇ ਪੰਜਾਬ ਦੇ ਵਿੱਚ। ਆ ਜਦੋਂ ਦਾ ਅਮਰਿੰਦਰ ਬਣੇ ਦਰਜਨਾਂ ਕਿਸਾਨ ਮਰ ਚੁੱਕੇ ਨੇ, ਹਰ ਰੋਜ਼ਾਨਾ ਖਬਰ ਹੁੰਦੀ ਹੈ। ਔਰ ਉਹ ਜਦੋਂ ਅਮਿਤ ਸ਼ਾਹ ਨੂੰ ਕਿਹਾ ਕਿ ਜੀ ਕੋਈ ਉਹਦੇ 'ਚ ਸੈਂਟਰ ਗਵਰਨਮੈਂਟ ਕਰੇ, ਨਹੀਂ ਕਹਿੰਦਾ ਇਹ ਜਿਹੜਾ ਉਹਨਾਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਇਹ ਤਾਂ ਸਟੇਟਾਂ ਦਾ ਸਬਜੈਕਟ ਹੈ। ਸੋ ਭੁਲੇਖਾ ਨਾ ਰਹੇ ਕਿ ਇਹ ਜਿਹੜੀ ਵਿਚੋਲਗੀ ਹੋਏਗੀ, ਜਿਹੜੀ ਕਿ ਬਿੱਲੀ ਨੇ ਦੋ ਬਾਂਦਰਾਂ 'ਚ ਕਰਨ ਦੀ ਲਾਈਨ ਹੈ, ਇੱਥੇ ਉਹਨਾਂ ਦਾ ਆਪਣਾ ਬਾਂਦਰ ਹੈ, ਬਿੱਲੀ ਆਪ ਨਹੀਂ ਖਾਏਗੀ, ਇੱਕ ਹਰਿਆਣੇ ਦੇ ਬਾਂਦਰ ਨੂੰ ਜਿਹੜਾ ਉਹ ਪੰਜਾਬ ਦਾ ਪਾਣੀ ਲੁਟਾਏਗੀ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਅੱਜ ਦੇ ਵਿਚਾਰ ਬਾਰੇ ਅਸੀਂ ਜਾਣਨਾ ਚਾਹਾਂਗੇ। ਜੀ ਡਾਕਟਰ ਸਾਹਿਬ, ਦੇਖੋ ਅਸੀਂ ਇੱਕ ਦਿਨ ਭਗਤ ਰਵਿਦਾਸ ਜੀ ਦੀ ਬਾਣੀ ਦਾ ਸ਼ਬਦ ਵਿਚਾਰ ਅਧੀਨ ਕਰਦੇ ਜੀ। 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ 'ਚ ਨੇ, ਸ਼ਾਇਦ ਅਸੀਂ 16-17 ਸ਼ਬਦਾਂ ਦੀ ਵਿਚਾਰ ਕਰ ਚੁੱਕੇ ਹਾਂ। ਔਰ ਇਹ ਸ਼ਬਦ ਰਾਗ ਸੋਰਠ, ਬਾਣੀ ਭਗਤ ਰਵਿਦਾਸ ਜੀ ਕੀ ਸੋਰਠ ਰਾਗ ਦਾ ਸ਼ਬਦ ਹੈ ਜੀ। ਦੁਲਬ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਭਿਬੇਕੈ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਹਿ ਲੇਖੈ, ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਹ ਰਸ ਅਨ ਰਸ ਬਿਸਰ ਜਾਹੀ ਰਹਾਓ, ਜਾਨ ਅਜਾਨ ਭਏ ਹਮ ਬਾਵਰ, ਸੋਚ ਅਸੋਚ ਦਿਵਸ ਜਾਹੀ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀ, ਕਹੀਅਤ ਆਨ ਅਚਰੀਅਤ ਅਨ ਕੁਛ, ਸਮਝ ਨਾ ਪਰੈ ਅਪਰ ਮਾਇਆ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਜੀ ਇਸ ਸ਼ਬਦ 'ਚ ਭਗਤ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਅੰਦਰ ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਭਗਤ ਜੀ ਨੇ ਬਹੁਤ ਥਾਵਾਂ ਦੇ ਉੱਤੇ ਰੱਬ ਦੇ ਲਈ ਸ਼ਬਦ ਰਾਜਾ ਤੇ ਮਾਧੋ ਇਹ ਸ਼ਬਦ ਬਹੁਤ ਇਸਤੇਮਾਲ ਕੀਤੇ ਨੇ, ਕਿਉਂਕਿ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਔਰ ਇਹ ਆਪਣੇ ਮਨ ਨੂੰ ਸਮਝਾ ਰਹੇ ਨੇ, ਸਾਨੂੰ ਸਮਝਾ ਰਹੇ ਨੇ ਕਿ ਭਾਈ ਅਸੀਂ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਕੇ ਇਹ ਜਿਹੜਾ ਨਿਰੰਕਾਰ ਦੀਨ ਦੁਨੀਆ ਦਾ ਪਾਤਸ਼ਾਹ ਹੈ ਉਸ ਦੇ ਪਿਆਰ ਦੇ ਰਸ ਨੂੰ ਅਸੀਂ ਸਮਝਿਆ ਨਹੀਂ। ਜਹ ਰਸ ਅਨ ਰਸ ਬਿਸਰ ਜਾਹੀ, ਕਿ ਜਿਸ ਰਸ ਦੇ ਆਉਂਦੇ ਆ, ਜਿਸ ਸਵਾਦ ਦੇ ਆਉਂਦੇ ਆ, ਬਾਕੀ ਸਵਾਦ ਜਿਹੜੇ ਨੇ ਭੁੱਲ ਜਾਂਦੇ ਨੇ। ਫਿਰ ਉਹਨਾਂ ਫਰਮਾਇਆ ਦੁਲਬ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਭਿਬੇਕੈ, ਕਿ ਇਹ ਮਨੁੱਖਾ ਜਨਮ ਦੁਰਲਭ ਮਾਨੁਖ ਦੇ ਸਾਨੂੰ ਮਿਲੀ। ਇਸ ਜੀਵਨ ਦਾ ਠੀਕ ਇਸਤੇਮਾਲ ਕਰਨ ਦੀ ਥਾਂ ਤੇ ਅਸੀਂ ਕੀ ਕੀਤਾ, ਬਿਰਥਾ ਜਾਤ ਅਭਿਬੇਕੈ,
ਵਿਵੇਕ ਹੁੰਦੀ ਹੈ ਵਿਚਾਰ, ਜੀ ਠੀਕ ਤੇ ਗਲਤ ਦੀ ਪਰਖ। ਪਰ ਅਸੀਂ ਵਿਵੇਕਹੀਨ ਹੈ, ਅਸੀਂ ਵਿਚਾਰਹੀਨਤਾ ਅਪਣਾਈ ਹੋਈ ਹੈ। ਇਸ ਲਈ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਵਿਅਰਥ ਜਾ ਰਿਹਾ ਹੈ, ਫਜ਼ੂਲ ਜਾ ਰਿਹਾ ਹੈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਆ ਲੇਖੇ। ਹੁਣ ਅਸੀਂ, ਕਿਉਂਕਿ ਹਿੰਦੂ ਮਿਥਿਹਾਸ ਦੇ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਹੈ, ਔਰ ਇੰਦਰਪੁਰੀ ਦਾ ਜ਼ਿਕਰ ਹੁੰਦਾ ਹੈ ਕਿ ਬਹੁਤ ਖੂਬਸੂਰਤ ਇਮਾਰਤਾਂ ਔਰ ਮਹਿਲਾਂ ਦੇ ਵਿੱਚ ਐਆਸ਼ੀ 'ਚ ਰਹਿੰਦਾ, ਕਿ ਵੀ ਇੰਦਰ ਦੀ ਤਰ੍ਹਾਂ ਅਸੀਂ ਵੀ ਆਪਣੇ ਐਆਸ਼ੀ ਵਾਲੇ ਘਰ ਮਹਿਲ ਮਾੜੀਆਂ ਬਣਾਏ ਹੋਏ ਨੇ। ਸਮਸਰ ਇੰਦਰ ਵਾਂਗ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਉਸ ਵਰਗੇ ਮਹਿਲ। ਪਰ ਬਿਨ ਹਰ ਭਗਤ ਕਹੋ ਕਹਿ ਲੇਖੇ। ਤੇ ਜੇ ਰੱਬ ਦੀ ਬੰਦਗੀ ਨਹੀਂ ਹੈ ਤੇ ਫਿਰ ਇਹ ਕਿਹੜੇ ਲੇਖੇ 'ਚ ਨੇ? ਔਰ ਇਸ ਨੂੰ ਜਦੋਂ ਅਸੀਂ ਰਾਗ ਆਸਾ 'ਚ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਪੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ। ਕਿ ਭਾਵੇਂ ਮੋਤੀਆਂ ਦਾ ਘਰ ਹੋਏ, ਰਤਨ ਉਸ ਦੇ ਵਿੱਚ ਸਟੱਡੀਡ ਹੋਣ, ਔਰ ਕਸਤੂਰੀ, ਕੇਸਰ, ਕੁੰਗੂ, ਅਗਰਬੱਤੀ, ਚੰਦਨ, ਇਹ ਸਾਰੀਆਂ ਖੁਸ਼ਬੂਆਂ ਦੇ ਨਾਲ ਉਹ ਲਿਪਿਆ ਹੋਏ, ਪਰ ਜੇ ਉੱਥੇ ਰੱਬ ਦਾ ਨਾਂ ਨਹੀਂ ਹੈ ਤੇ ਫਿਰ ਇਹ ਵਿਅਰਥ ਹੈ। ਔਰ ਇਹੀ ਗੱਲ ਜਦੋਂ ਹੈ ਕਿ ਭਲੀ ਸੁਹਾਵੀ ਛਾਪਰੀ, ਜਾਂ ਮੈਂ ਗੁਣ ਗਾਏ, ਕਿਤ ਹੀ ਕਾਜ ਨ ਧੌਲ ਹਰ, ਜਿਤ ਹਰ ਬਿਸਰਾਏ। ਕਿ ਉਹ ਛਪਰੀ ਚੰਗੀ ਹੈ ਜਿਹਦੇ ਥੱਲੇ ਬੈਠ ਕੇ ਰੱਬ ਦਾ ਨਾਂ ਯਾਦ ਆਉਂਦਾ, ਉਸ ਮਹਿਲ ਨੂੰ ਫੂਕਣੇ ਜਿਹੜਾ ਰੱਬ ਨਾਲੋਂ ਦੂਰ ਕਰ ਦੇ। ਸੋ ਇਹੀ ਭਗਤ ਜੀ ਯਾਦ ਕਰਵਾਉਂਦੇ ਨੇ ਕਿ ਬਿਨ ਹਰ ਭਗਤ ਕਹੋ ਕਹਿ ਲੇਖੇ, ਫਿਰ ਇਹ ਜਾਨ ਅਜਾਨ ਭਏ ਹਮ ਬਾਵਰ, ਸੋਚ ਅਜੋ ਅਸੋਚ ਦਿਵਸ ਜਾਹੀ, ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀ। ਕਿ ਅਸੀਂ ਜਾਣਦੇ ਬੁੱਝਦੇ ਹੋਏ ਕਮਲੇ ਬਣੇ ਹੋਏ, ਸਾਨੂੰ ਸਭ ਪਤਾ ਹੈ ਕਿ ਠੀਕ ਤੇ ਗਲਤ ਕੀ ਹੈ, ਪਰ ਜਾਨ ਅਜਾਨ ਪਏ ਹਮ ਬਾਵਰੇ ਅਸੀਂ ਕਮਲੇ ਬਣੇ ਹੋਏ ਹਾਂ। ਔਰ ਸੋਚ ਅਸੋਚ ਦਿਵਸ ਜਾਈ, ਜਿਹੜੇ ਦਿਨ ਨੇ ਉਹ ਇਸੇ 'ਚ ਹੀ ਬੀਤ ਰਹੇ ਨੇ, ਇਹ ਸੋਚ ਅਸੋਚ ਠੀਕ ਗਲਤ, ਪਰ ਸਾਨੂੰ ਪਤਾ ਹੈ ਕੀ ਗਲਤ ਹੈ, ਫਿਰ ਵੀ ਅਸੀਂ ਗਲਤ ਕਰਦੇ। ਔਰ ਇੰਦਰੀ ਸਬਲ, ਅਸੀਂ ਭਾਵੇਂ ਬੁੱਢੇ ਹੋਣ ਵੱਲ ਵੀ ਤੁਰੇ ਜਾਂਦੇ ਹਾਂ, ਪਰ ਅਸੀਂ ਇੰਦਰੀਆਂ ਦਾ ਰਸ, ਜ਼ਬਾਨ ਦਾ ਰਸ, ਅੱਖਾਂ ਦਾ ਰਸ, ਕੰਨਾਂ ਦਾ ਰਸ ਔਰ ਦੂਸਰੇ ਰਸਾਂ ਦੇ ਵਿੱਚ, ਐਆਸ਼ੀ ਦੇ ਵਿੱਚ ਇਹ ਮਜ਼ਬੂਤ ਹੁੰਦੇ ਜਾਂਦੇ ਨੇ ਰਸ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਜਿਹੜੀ ਵਿਵੇਕ ਬੁੱਧੀ ਹੈ ਠੀਕ ਤੇ ਗਲਤ ਦੀ ਪਰਖ ਕਰਨ ਵਾਲੀ, ਉਹ ਨਿਰਬਲ ਹੈ, ਉਹ ਕਮਜ਼ੋਰ ਹੈ। ਦੂਸਰੀਆਂ ਚਾਹਨਾ, ਡਿਜ਼ਾਇਰਸ ਹਰ ਰੋਜ਼ ਵੱਧਦੀਆਂ ਜਾਂਦੀਆਂ ਨੇ, ਪਰ ਮਾਰਤ ਪ੍ਰਵੇਸ਼ ਨਾਹੀਂ। ਸਾਡੇ ਅੰਦਰ ਕਿ ਜੀਵਨ ਦਾ ਪਰਮ ਅਰਥ, ਜੀਵਨ ਦਾ ਅਸਲ ਮਕਸਦ ਕੀ ਹੈ, ਇਸ ਦੀ ਸੋਚ ਸਾਡੇ ਚੋਂ ਗਾਇਬ ਹੈ। ਔਰ ਅਖੀਰ 'ਚ ਭਗਤ ਜੀ ਨੇ ਫਰਮਾਇਆ, ਕਈਅਤ ਆਨ ਅਚਰੀਅਤ ਅਨ ਕਛ, ਸਮਝ ਨਾ ਪਰੈ ਅਪਰ ਮਾਇਆ। ਵੀ ਅਸੀਂ ਕਹਿੰਦੇ ਕੁਛ ਹੋਰ ਹੈ, ਕਈਅਤ ਆਨ ਕਹਿੰਦੇ ਅਸੀਂ ਕੁਛ ਹੋਰ ਹੈ, ਅਚਰੀਅਤ ਅਨ ਕੁਛ, ਪਰ ਕਰਦੇ ਕੁਛ ਹੋਰ ਹੈ, ਸਮਝ ਨਾ ਪਰੈ ਅਪਰ ਮਾਇਆ। ਅਪਰ ਹੈ ਬਲਵਾਨ, ਕਿ ਇਹ ਐਸਾ ਮਾਇਆ ਦਾ ਇੱਕ ਇੰਪੈਕਟ ਹੈ, ਐਸਾ ਪ੍ਰਭਾਵ ਪਿਆ ਹੋਇਆ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਵੀ ਸਾਡੀ ਕਥਨੀ ਔਰ ਕਰਨੀ ਦੇ ਵਿੱਚ ਕਿੰਨਾ ਫਰਕ ਹੈ। ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਿ ਮੈਂ, ਹੇ ਵਾਹਿਗੁਰੂ, ਇਸ ਮਾਇਆ ਤੋਂ ਉਦਾਸ ਹੋ ਗਿਆ ਹਾਂ, ਆਪਣੇ ਆਪ ਨੂੰ ਮੈਂ ਉਪਰਾਮ ਕਰ ਲਿਆ, ਇਸ ਦੇ ਪ੍ਰਭਾਵ ਤੋਂ ਮੈਂ ਪਾਸੇ ਹਾਂ, ਪਰ ਮੈਂ ਗੁਨਾਹਗਾਰ ਹਾਂ। ਪਰ ਹਰ ਕੋਪ, ਮੇਰੇ ਤੇ ਗੁੱਸਾ ਨਾ ਕਰਿਓ, ਮੇਰੇ ਵਿਚਲਾ ਮੇਰੇ ਤੇ ਕੀ ਕਰੋ ਜੀ ਦਇਆ, ਮੇਰੇ ਤੇ ਤੁਸੀਂ ਦਇਆ ਕਰਕੇ ਗੁੱਸਾ ਦੂਰ ਕਰੋ ਤੇ ਮੇਰੇ ਤੇ ਦਇਆ ਕਰੋ। ਔਰ ਕਹਿ ਰਵਿਦਾਸ ਉਦਾਸ ਮਤ, ਮੈਨੂੰ ਆਪਣੇ ਚਰਨਾਂ ਦੇ ਨਾਲ ਮਿਲਾਓ, ਮਾਇਆ ਤੋਂ ਉਦਾਸ ਕਰੋ ਔਰ ਜੀ ਦਇਆ, ਮੈਨੂੰ ਜੀ ਦਾਨ ਦਿਓ। ਔਰ ਇਹੀ ਹੈ ਜੀ ਦਾਨ, ਜਦੋਂ ਅਸੀਂ ਕਹਿੰਦੇ ਹਾਂ ਕਿ ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।